ओ बाबा चठिया हैगा घर ਕਿਹੜਾ ਬਈ काला डाटा बाबा चठिया ਆ ਵੀ ਗਾਲਿਆ ਕੀ ਹਾਲ ਨੇ ਠੀਕ ਹੈ अल्लाह का करम चठा साहब ऐसा बड़े घरा मेरा ये शहर मान लिया और करम दुआ तेरी ਘਰ-ਬਾਰ ਠੀਕ ਹੈ ਪਿੰਡ ਠੀਕ ਸੀ ठीक है तू तो शहर मान लिया और भाई यार ठीक ठीक है। है कर लिया ਚਲੋ ਮਾਸ਼ਾਅੱਲਾ ਜੀ आ भी आदा सी मैं बड़े भरा वाला चेक करवाई ਕਾਹਦਾ ਵੀ ਆ ये 20 साल ਦਾ ਨਵਾਂ ਆਇਆ ਆ ਦੇਖ की डिग्री मोटी गंदी आ ਵਾਹ ਜੀ ਵਾਹ चेक करना हाथ रख के देख तो सही है ਕਾਇਆ ਇਹ ਤਾਂ ਲਸਣ ਬੜਾ ਵਧੀਆ ਯਾਰ ये बड़ी दूरों मंगवाया कि 200 को बेच दी चठा साहब मैं बड़े भरा चेक करके जाइए ਅੱਛਾ ਅੱਛਾ तू जा ਬੜਾ के ਸੋਹਣਾ ਮਾਸ਼ਾਅੱਲਾ ਚੱਕ ਦੇ ਵਿੱਚ ਹੁੰਦਾ ਸਾਨੂੰ 30 ਕਿਲੋਮੀਟਰ ਛੱਡ ਕੇ ਸਫ਼ਰ ਬਸ ਤੈਨੂੰ ਯਾਰ ਗਾਲਿਆ ਕੀ ਦੱਸਾਂ ਯਾਰ ਮੈਂ ਨਾ ਹਾਂ ਬਹਿ ਜਾ ਤੈਨੂੰ ਦੱਸਣਾ ਮੈਂ ਬਾਬਾ ਜੱਥਿਆ ਸ਼ਹਿਰ ਆਣ ਕੇ ਮੰਨ ਲਿਆ ਯਾਰ ਆ ਜਾ ਪਿੰਡ ਸਾਡਾ ਤੇ ਤੇਰੇ ਤੋਂ ਬਗੈਰ ਦਿਲ ਨਹੀਂ ਲੱਗਦਾ ਬਜ਼ੁਰਗ ਹੀ ਹੁੰਦੇ ਸਮਝ ਲੱਗੀ ਕਿ ਨਹੀਂ ਕਾਲਿਆ ਯਾਰ ਤੂੰ ਸੁਣਾ ਘਰ-ਬਾਰ ਠੀਕ ਸਾਰੇ ਦੁਆ ਭਾ ਤੇਰੀ ਅੱਲਾ ਸੁਣੇ ਦਾ ਬੜਾ ਕਰਮ ਆ ਮੇਰਾ ਦਿਲ ਨਹੀਂ ਲੱਗਦਾ ਇੱਥੇ ਮੈਂ ਬੜਾ ਮਜਬੂਰ ਬੈਠਾ ਬੱਚੇ ਪੜ੍ਹਦੇ ਸਨ ਇੱਥੇ ਮੁੰਡੇ ਮੈਨੂੰ ਸ਼ਹਿਰ ਲਾਏ ਨੇ ਤੇ ਪਿੰਡ ਦਾ ਤੇ ਯਾਰ ਬੜਾ ਮਾਹੌਲ ਸੀ ਤੇ ਮੈਂ ਤੇ ਪਿੰਡ ਜਦੋਂ ਆਇਆ ਨਾ ਇੱਥੇ ਬਿਮਾਰ ਰਹਿਣ ਲੱਗ ਪਿਆ ਠੀਕ ਹੈ ਨਾ ਹੋਰ ਬਈ ਮਾਈਓ ਤੂੰ ਠੀਕ ਆ ਘਰ-ਬਾਰ ਠੀਕ ਸਾਰੇ ਬੱਚੇ ਠੀਕ ਨੇ हाँ जी अल्लाह का करम है बिल्कुल ठीक ठाक सब बाल बच्चे ठीक ने अल्लाह का बड़ा करम है नियाने वास्ते तो आए हैं जी शहर इतने सिर्फ नियाने पढ़ाने वास्ते बाकी पिंड वर्गी गल तो नहीं ना बनती पिंड की चस पिंड नहीं और यासीन लूना तेरा की हाल है ठीक है चलो मेरा लिखा ठीक है सर अल्लाह का करम है अल्लाह ताला ने दोबारा ज़िंदगी दी है एक्सीडेंट हो गया सी थोड़ियां दुआवां नाल अल्लाह ने दोबारा ज़िंदगी दी है हुण मैं ठीक चलो अल्लाह ताला तेन सेहत दे ही रखे यार कोई गल नहीं अल्लाह तेरे ते रहम करे अल्लाह तेरे ते करम करे तेन अल्लाह सेहत दे ही रखे यार तू शहर बच्चों वास्ते इत्थे आया ते सानू भी पिंडों लै आए ने सारे ये ते असीं बड़े औखे इत्थे बैठे हैं यार पिंड बड़ा याद आउंदा है ਅੱਲਾ ਜ਼ਿੰਦਗੀ ਕਰੇ ਬਾਬਾ ਜੱਥਿਆ ਤੇਰੀ ਮਦੀਨੇ ਵਾਲਾ ਤੇਰੇ ਤੇ ਕਰਮ ਕਰੇ ਤੇਰੀ ਬਹੁਤ ਜ਼ਿੰਦਗੀ ਆ ਸੋਹਣਾ ਲਾਜਵਾਬ ਤੇਰੇ ਤੇ ਕਰਮ ਕਰੇਗਾ ਤੇ ਅਸੀਂ ਤੈਨੂੰ ਹੁਣ ਪਿੰਡ ਲੈ ਆਣਾ ਛੇਤੀ ਤੇਰੀ ਅਜੇ ਜ਼ਿੰਦਗੀ 50 ਸਾਲ ਹੋਰ ਆ ਰੱਬ ਮਦੀਨੇ ਵਾਲਾ ਖੈਰ ਕਰੂ ओए सीधे ओए ओ सीधे ओ कहता रही ओ कहता रहा कि नहीं जी हुक्का धरिया होया जी लिया यार लिया पिंडों अपना बेली आया काला जट यार हुक्का लिया हुक्का गुड़कदा जी तमाकू केड़ा पाया ईओ तमाकू ਉਹੀ ਜਿਹੜਾ ਫੈਸਲਾਬਾਦ ਲਿਆਂਦਾ ਸੀ ਉਹੀ ਪਾਇਆ ਪਾਥੀਆਂ ਵਾਲਾ ਤਮਾਕੂ चलो ਹਾਂਜੀ ठीक हो गया ਚੈੱਕ ਕਰੋ ਛੋਟਾ ਲਾ ਕੇ ਚੈੱਕ ਕਰਿਓ ठीक है भाई ਠੀਕ ਹੈ ਜੀ हाँ काले पीओ का यार बस यार जिंदगी बड़ी मुश्किल हो गई यार जो बंदा बीमार हो जाता ना ਬੜੀ ਗੱਲ ਆ ਜੀ ਬੜੀ ਗੱਲ ਚਟਾ ਸਾਹਿਬ ਤਮਾਕੂ ਕਿੱਥੋਂ ਮੰਗਾਇਆ ਏ ਤਮਾਕੂ ਯਾਰ ਮੈਂ ਉਧਰ ਆਪਣੇ ਫੈਸਲਾਬਾਦ ਗਿਆ ਵੱਡਿਆਂ ਕੋਲੋਂ ਉਹਨਾਂ ਨੇ ਕੁਝ 4 ਰਸੇ ਦਿੱਤੇ ਤਮਾਕੂ ਦੇ ਉਹ ਲੈ ਕੇ ਆਇਆ ਉਹ ਕਹਿੰਦੇ ਸੀ ਤਮਾਕੂ ਡੇਰੇਦਾਰ ਬੰਦੇ ਨੇ ਤਮਾਕੂ ਚੰਗਾ ਰੱਖਦੇ ਨੇ ਉਹ ਤੇ ਹੋਰ ਸਾਰੇ ਠੀਕ ਨੇ ਬੱਚੇ ਠੀਕ ਨੇ ਦੁਆ ਚਟਾ ਸਾਹਿਬ ਬੜਾ ਵਧੀਆ ਤੁਹਾਨੂੰ ਤੋਹਫਾ ਦਿੱਤਾ ਤਮਾਕੂ ਦਾ ਜੀ ਵੀਰ ਦਾ ਕੀ ਹਾਲ ਆ ਧੀਰ ਵੀ ਚੱਠਾ ਸਾਹਿਬ ਠੀਕ ਆ ਮਦੀਨੇ ਵਾਲਾ ਦਾ ਬੜਾ ਕਰਮ ਆਪਣੇ ਮੈਚ ਮੂਜ ਕਬੱਡੀ ਦੇ ਕਰਵਾ ਰਿਹਾ ਜੀ ਚਲੋ ਬੜਾ ਸੋਹਣੇ ਦਾ ਕਰਮ ਆ ਦੁਆ ਕਰਦਾ ਕਰੋ ਤੇ ਚੱਠਾ ਸਾਹਿਬ ਬੜਾ ਤੋਹਫਾ ਤਮਾਕੂ ਦਾ ਦਿੱਤਾ ਤੁਹਾਨੂੰ ਬਸ ਯਾਰ ਦੁਆ ਕਰਿਆ ਕਰੋ ਤੂੰ ਵੀ ਕੋਈ ਪਿੰਡ 'ਚ ਰਹਿਣਾ ਕੋਈ ਤਮਾਕੂ ਲਿਆ ਦੇ ਮੈਂ ਤਾਂ ਸ਼ਹਿਰ ਫਸਿਆ ਮੁੰਡਿਆਂ ਵਾਸਤੇ ਇੱਥੇ ਚੁੱਕ ਕੇ ਲੈ ਮੈਨੂੰ ਦਿਲ ਨਹੀਂ ਕਰਦਾ ਮੇਰਾ ਇੱਥੇ ਰਹਿਣ ਨੂੰ ਲੈ ਆਵਾਂਗੇ ਚੱਠਾ ਸਾਹਿਬ ਤੁਹਾਨੂੰ ਤੋਹਫਾ ਦਾਂਗੇ ਅਸੀਂ ਤਮਾਕੂ ਦਾ ਅੱਲਾ ਖੈਰ ਕਰੇ ਚੰਗੇ 4 ਰਿਸ਼ਤੇਦਾਰ ਹੀ ਜਿਵੇਂ ਦਾ ਆਏ ਆ ਮੈਨੂੰ ਆਪਣਾ ਬੀਬੀ ਦਾ ਭਰਵੇ ਜੀ ਕਾਲੇ ਯਾਰ ਪਿੰਡ ਲਾਇਓ ਮੈਂ ਉੱਥੇ ਜਾ ਕੇ ਠੀਕ ਹੋ ਜਾਣਾ ਠੀਕ ਹੈ ਨਾ ਅਸ਼ੀ ਦੇ ਹਾਂਜੀ ਬਾਬਾ ਜੀ ਆ ਪੁੱਤਰ ਆ ਪ੍ਰਾਹੁਣੇ ਆਏ ਨੇ ਕੋਈ ਚਾਹ ਸ਼ਾਹ ਲਿਆਓ ਯਾਰ ਮੈਂ ਲੈ ਕੇ ਆਉਣਾ ਚਾਹ ਆਹ ਨਾਲ ਬਿਸਕੁਟ ਵੀ ਆਹੋ ਬਿਸਕੁਟ ਖਾਣ ਸ਼ਾਣ ਨੂੰ ਲਿਆ ਕੋਈ ਨਾਲ ਚਲੋ ਆ ਲਿਆ ਚਾਹ ਚੰਗੀ ਲਿਆਣੀ ਜਰਾ ਜਿਹੜਾ ਦੁੱਧ ਪਿੰਡੋਂ ਹੁੰਦਾ ਉਹਦੀ ਚਾਹ ਬਣਾਇਆ ਜੇ चलो अस्सलाम वालेकुम जी की हाल चाल बाबा जी ਠੀਕ ਆ ਤੁਸੀਂ ਸੁਣਾਓ किवें परेशान बैठे जी अज ਬਸ ਯਾਰ ਪੱਟੀ पहले तक तुसीं बड़ा मतलब खुश बाश बैठे होंदे थे अपने डेरे ते बस यार बैठे की है पटिया
ਮੈਂ ਨਾ ਬਿਮਾਰ ਰਹਿਣ ਲੱਗ ਪਿਆ ਯਾਰ, ਦਿਲ ਦਾ ਮਸਲਾ ਬਣਿਆ ਹੈ। ਹਾਂਜੀ ਅੱਲਾ ਸਿਹਤ ਦੇਵੇ, ਅੱਲਾ ਪਾਕ ਲੰਬੀ ਜ਼ਿੰਦਗੀ ਦੇਵੇ ਤੁਹਾਨੂੰ। ਆਮੀਨ ਪੁੱਤਰ ਆਮੀਨ, ਦੁਆ ਕਰਿਆ ਕਰੋ। ਜਦੋਂ ਦੇ ਪਿੰਡੋਂ ਲੈ ਕੇ ਆਏ ਜੇ ਦਿਲ ਨਹੀਂ ਲੱਗਦਾ ਇੱਥੇ ਯਾਰ, ਬਿਮਾਰ ਹੋ ਗਿਆ। ਉਹ ਵੈਸ, ਹਾਂਜੀ ਬਾਬਾ। ਉਹ ਤੂੰ ਪੁੱਤ ਪੜ੍ਹਦਾ ਠੀਕ ਆ? ਹਾਂਜੀ ਠੀਕ ਪੜਦਾ। ਚਲੋ ਨੰਬਰ ਬਹੁਤ ਚੰਗੇ ਲੈ ਲਈ। ਠੀਕ ਹੈ ਬਾਬਾ ਜੀ। ਤੁਹਾਡਾ ਮਾਂ ਪਿਓ ਤੁਹਾਨੂੰ ਸ਼ਹਿਰ ਲੈ ਕੇ ਆਇਆ, ਪੈਸੇ ਲਾਉਣ ਡਿਆ ਤੁਹਾਡੇ ਤੇ, ਕੋਈ ਡਾਕਟਰ ਬਣ ਜਾਓ। ਠੀਕ ਪੜਾ। ਜਿਹੜੇ ਬਾਹਰ ਲੋਕਾਂ ਨੂੰ ਪੈਸੇ ਦੇਈਦੇ ਡਾਕਟਰਾਂ ਨੂੰ, ਘਰ ਲੜਦੇ ਨੇ ਆਪਾਂ ਨੂੰ। ਚਲੋ ਉਹ ਤੂੰ ਕੀ ਕਰਦਾ ਹੁੰਦਾ ਏ? ਮੈਂ ਪੜਦਾ ਹਾਂ ਕਿਹੜੀ ਕਲਾਸ 'ਚ? 10ਵੀਂ ਜੀ। 10ਵੀਂ 'ਚ। ਨੰਬਰ ਚੰਗੇ ਲੈ ਲਈ, ਇਨਸ਼ਾਅੱਲਾ। 1000 ਤੋਂ ਉੱਤੇ ਨੰਬਰ ਲੈਣੇ ਹੀ ਹੋ, ਇਨਸ਼ਾਅੱਲਾ। ਠੀਕ ਹੈ ਨਾ? ਬਹਿ ਜਾਓ ਬਹਿ ਜਾਓ ਬਹਿ ਜਾਓ, ਅੱਲਾ ਤੁਹਾਡੀ ਹੱਥ ਹੀ ਕਰੇ। ਜਿਹੜੀ ਉਹ ਸਾਹੀਵਾਲ ਨਸਲ ਦੀ ਗਾਂ ਆਂਦੀ ਸੀ, ਮੈਂ 4.5 ਤੇ 5 ਲੱਖ ਦੀ ਆਂਦੀ ਸੀ, ਹਾਂਜੀ ਉਹ ਦੁੱਧ ਠੀਕ ਦਿੰਦੀ ਆ? ਦੁੱਧ ਬੜਾ ਦਿੰਦੀ ਬਾਬਾ ਜੀ, ਉਹ ਅੱਛਾ 40-45 ਲੀਟਰ ਦਿੰਦੀ ਆ ਦਿਹਾੜੀ ਦਾ ਜੀ। ਕੀ ਪਾਉਣਾ ਉਹਦੇ ਅੱਗੇ? ਵੰਡ ਛੰਡ ਪਾਉਣਾ, ਕੀ ਕਰਨਾ ਹੈ? ਵੱਡਾ ਛੱਡਾ ਨੂੰ ਪਾਈਦਾ, ਸੈਲਜ ਪਾਈਦਾ ਜੀ, ਉਹ 3 ਟਾਈਮ ਚੋਣੀ ਪੈਂਦੀ ਆ ਜੀ। ਅੱਛਾ ਬੜੀ ਚੰਗੀ ਗਾਈ ਆ ਜੀ, 475 ਦੀ ਆਈ ਸੀ, ਉਹ ਸੋਹਣੀ ਗਾਈ ਆ ਜੀ। ਗਾਂ ਦੇ ਯਾਰ ਪੈਸੇ ਬੜੇ ਨੇ, ਉਹਦੇ ਮਗਾ ਆਪਣਾ ਮੁਤਾਬਕ ਦੁੱਧ ਵੀ ਦਿੰਦੀ ਹੈ ਕਿ ਨਹੀਂ ਦਿੰਦੀ? ਦੁੱਧ 45 ਲੀਟਰ ਦਿੰਦੀ ਜੀ, ਬੜਾ ਦੁੱਧ ਦਿੰਦੀ ਕਰਵਾਲੀ। ਚਲੋ ਅੱਲਾ ਨਸੀਬਾਂ 'ਚ ਕਰੇ ਯਾਰ, ਕੋ ਦੁੱਧ ਸ਼ਹਿਰ ਘੱਲ ਦਿਆਗਾ ਥੋੜਾ ਜਿਹਾ ਸਾਡੇ ਵਾਸਤੇ ਵੀ। ਮੈਂ ਕਹਿੰਦਾ ਬਾਬਾ ਇੱਧਰ ਤੁਹਾਨੂੰ ਲੈਣ ਆਏ ਵੀ ਪਿੰਡ ਹੀ ਚੱਲ ਚਲੀਏ, ਪਿੰਡਾਂ ਦੇ ਮੱਝਾਂ ਦਾ ਦੁੱਧ ਦਾ ਚਾਸੀ ਹੋਰ ਆ ਜੀ। ਕਾਲੇ ਇਹ ਕੰਮ ਕਰੋ ਯਾਰ, ਮੈਨੂੰ ਪਿੰਡ ਲੈ ਜਾਓ ਯਾਰ, ਮੈਂ ਉੱਥੇ ਜਾ ਕੇ ਠੀਕ ਹੋ ਜਾਣਾ, ਠੀਕ ਹੈ ਨਾ? ਦਵਾਈ ਵੀ ਇਹ ਬਹੁਤ ਦਿੰਦੇ ਨੇ ਮੈਨੂੰ, ਇਲਾਜ ਵੀ ਬੜਾ ਕਰਦੇ ਆ, ਖਿਦਮਤ ਵੀ ਬੜੇ ਕਰਦੇ ਨੇ। ਨਹੀਂ ਬਾਬਾ ਜੀ, ਤੁਸੀਂ ਇੱਥੇ ਪਿੰਡ ਸ਼ਹਿਰ 'ਚ ਰਹੋ, ਪਿੰਡਾਂ 'ਚ ਕੀ ਰੱਖਿਆ ਹੈ? ਪਿੰਡਾਂ ਦਾ ਮਾਹੌਲ ਦਾ ਤੁਹਾਨੂੰ ਪਤਾ ਹੈਗਾ, ਬਹੁਤ ਇੱਥੇ ਦਵਾਈ ਟਾਈਮ ਨਾਲ ਲੱਭਦੀ ਤੁਹਾਨੂੰ। ਉਹ ਨਹੀਂ ਇਹ ਪੁੱਤਰ, ਤੁਸੀਂ ਮੇਰੀ ਖਿਦਮਤ ਵੀ ਠੀਕ ਕਰਦੇ ਹੋ, ਦਵਾਈ ਵੀ ਦਿੰਦੇ ਹੋ, ਮੈਂ ਇੱਥੇ ਠੀਕ ਨਹੀਂ ਹੋਣਾ, ਸੁਣਿਆ ਨਾ? ਤੇ 4 ਦਿਨ ਚੱਠਾ ਸਾਹਿਬ ਦੀ ਮੱਝਾਂ ਦਾ ਮੱਖਣ ਖਾਦਾ ਤੇ ਅੱਲਾ ਕਰੇ ਸਹੀ ਹੋਏ ਨਾ, ਉੱਥੇ 4 ਦਿਨ ਫਿਰੇ ਤੁਰੇ ਪਿੰਡ ਦੀ ਆਬ ਹਵਾ ਤੁਹਾਨੂੰ ਲੱਗੀ। ਹਾਂਜੀ ਤੁਹਾਨੂੰ ਪਿੰਡ ਹੀ ਆਉਂਦੇ ਨਾ ਸੀ। ਕਿਉਂ? ਉਹ ਪੁੱਤਰ ਨਾ ਕਰੋ, ਨਾ ਜਿੱਦ ਕਰੋ। ਨਹੀਂ ਆਉਂਦੇ ਅੰਦਰ ਪਿੰਡ। ਮੈਂ ਤੁਹਾਨੂੰ ਦਵਾਈਆਂ ਦੇ ਗਏ, ਵੱਡੀਆਂ ਵੱਡੀਆਂ ਕੋਠੀਆਂ 'ਚ ਰੱਖਣਾ ਹੈ। ਉਹ ਨਾ ਪੜਨ ਵਾਸਤੇ। ਹਾਂਜੀ ਤੁਸੀਂ ਉਹ ਤਾਂ ਖਿਦਮਤ ਵੀ ਕਰਦੇ ਹੋ ਮੇਰੀ, ਦਵਾਈ ਵੀ ਦਿੰਦੇ ਹੋ, ਮੈਂ ਮੰਨ ਲਈ ਗੱਲ, ਤੁਹਾਡਾ ਵੀ ਪੈਸਾ ਲੱਗਦਾ, ਮੈਂ ਪੁੱਤ ਬਗੈਰ ਦਵਾਈ ਤੋਂ ਠੀਕ ਹੋ ਜਾਣਾ ਪਿੰਡ ਗਿਆ ਤੇ। ਪਿੰਡ ਕੋਈ ਨਹੀਂ ਮਿਲਦਾ। ਪਿੰਡ ਬਹੁਤ ਸਾਰਾ ਕੁਝ ਹੀ ਆ, ਮੇਰਾ ਇਲਾਜ ਪਿੰਡ। ਉੱਥੇ ਬੰਦੇ ਭਾਵੇਂ ਨੇ ਪੜ੍ਹ ਹੀ ਨੇ ਨਾ, ਉੱਥੇ ਵੇਖ ਕੇ ਬੰਦਿਆਂ ਨੂੰ ਗੱਲ ਕਰਕੇ ਦਿਲ ਖੁਸ਼ ਹੋ ਜਾਂਦਾ। ਹੁਣ ਕੋਈ ਨਹੀਂ ਪੁੱਛਦਾ। ਪੁੱਛਦੇ ਨਹੀਂ ਯਾਰ, ਕਿਉਂ ਨਹੀਂ ਪੁੱਛਦੇ? ਤੁਸੀਂ ਮੈਨੂੰ ਕਿਉਂ ਨਹੀਂ ਪਿੰਡ ਜਾਣ ਦਿੰਦੇ? ਕੀ ਹੈ ਮਸਲਾ ਤੁਹਾਨੂੰ? ਪਿੰਡ ਜਾਣ ਦੇ ਮੈਨੂੰ ਤੁਹਾਡੀ ਮਿਹਰਬਾਨੀ ਆ। ਬੇਟਾ ਜੀ ਵੀਡੀਓ ਮਿੱਟੀ ਸਾਰਾ ਸਿਸਟਮ ਸ਼ਹਿਰਾਂ 'ਚ ਸਫਾਈ ਹੈਗੀ ਹੈ, ਠੀਕ ਹੈ ਜੀ। ਇੱਥੋਂ ਚੀਜ਼ ਕੋਈ ਲੈਣੀ ਹੋਵੇ, ਕੋਈ ਘਰ ਦਾ ਸਾਰਾ ਸਮਾਨ ਲੈਣਾ ਹੋਵੇ, ਆ ਮੇਰੀ ਗੱਲ ਸੁਣ, ਲੱਭ ਜਾਂਦਾ ਹੈ। ਆ ਗੱਲ ਸੁਣ ਪੁੱਤਰ, ਮੇਰੇ ਨਾਲ ਬਹੁਤੀ ਬਹਿਸ ਨਾ ਕਰੋ। ਉਹ ਜਿਹੜੀ ਪਿੰਡਾਂ ਦੀ ਮਿੱਟੀ ਆ ਨਾ, ਉਹ ਵੀ ਸਾਡੇ ਵਾਸਤੇ ਸ਼ਫਾ ਆ। ਉਦੋਂ ਪਿੰਡਾਂ ਦੇ ਵਿੱਚ ਹੀ ਟਿੱਬਿਆਂ 'ਤੇ ਲੇਟਦੇ ਸਾਂ, ਕਦੀ ਕੋਈ ਬਿਮਾਰੀ ਨਹੀਂ ਸੀ ਆਈ। ਇਹ ਬਾਬਾ ਚੱਠਿਆ ਇਹ ਸ਼ਹਿਰ ਦੀ ਬਦੈਸ਼, ਇਹਨਾਂ ਨੂੰ ਵਿਚਾਰਾਂ ਨੂੰ ਪਿੰਡਾਂ ਦੀ ਕਿੱਦਾਂ ਦਾ ਕੀ ਪਤਾ। ਪਿੰਡਾਂ ਦਾ ਮੱਝਾਂ ਦਾ ਮੱਖਣ, ਦੁੱਧ, ਲੱਸੀਆਂ ਨਾਲ ਪੀਦੀਆਂ। ਹੁਣ ਸਾਗ ਦੀ ਮੌਸਮ ਆਈ ਆ, ਜੋ 2 ਦਿਨ ਸਾਗ ਖਾਧਾ ਰੱਜ ਕੇ, ਜੱਟ ਬੰਦੇ ਅਲੀ ਕਰਦੇ ਜੀ। ਫਿਰ ਇਹਨਾਂ ਨੂੰ ਕੀ ਪਤਾ? ਦੇਖੋ ਨਾ, ਹੁਣ ਇੱਕ ਪਿੰਡ ਹੈਗਾ ਦੂਰ, ਹੁਣ ਸ਼ਹਿਰ ਦੇ ਵਿੱਚ ਉਹਦੇ ਹਸਪਤਾਲ ਕੋਈ ਨਹੀਂ ਇੱਕ ਕਿਸਮ ਦਾ। ਅਗਰ ਬੰਦਾ ਕੋਈ ਬਿਮਾਰ ਹੋ ਜਾਵੇ, ਓਏ ਉੱਥੇ ਇੰਨੀ ਦੂਰੋਂ ਉਹਨਾਂ ਨੇ ਇੱਥੇ ਕਿਵੇਂ ਆਣਾ? ਉਨੀ ਦੇਰ ਤੋਂ ਬੰਦਾ ਉਦਾਂ ਹੀ। ਉਹ ਨਹੀਂ ਉਹ ਯਾਰ, ਉੱਥੇ ਸਾਡੇ ਪਿੰਡ 'ਚ ਸ਼ਫੀ ਇੱਕ ਹੁੰਦਾ ਸੀ ਬਾਬਾ, ਉਹ ਚਵਾਰਾ ਕੋਈ ਪੁੜੀ ਦੇ ਦਿੰਦਾ ਸੀ ਮਾੜੀ ਜੀ, ਤੇ ਅਸੀਂ ਠੀਕ ਹੋ ਜਾਂਦੇ ਸਾਂ। ਗੱਲ ਵੀ ਚੰਗੀ ਸੁਣਾਉਂਦਾ ਸੀ, ਬਾਬੇ ਪੁਰਾਣੇ ਬਹਿ ਕੇ ਅਸੀਂ ਗੱਲ ਕਰਦੇ ਸਾਂ, ਕੋਈ ਦੇਸੀ ਟੋਟਕੇ ਹੁੰਦੇ ਸੀ, ਅਸੀਂ ਉਹ ਖਾ ਪੀ ਕੇ ਅਸੀਂ ਤੰਦਰੁਸਤ ਰਹਿੰਦੇ ਸਾਂ। ਇੱਥੇ ਦਵਾਈਆਂ ਵੀ ਖਾਂਦੇ ਹਾਂ, ਬਿਮਾਰੀਆਂ ਸਾਡੀਆਂ ਵੱਧ ਗਈਆਂ ਨੇ, ਦਿਲ ਦਾ ਹੀ ਮਸਲਾ ਹੁੰਦਾ ਹੈ, ਨਾ ਸਾਨੂੰ ਰੋਟੀ ਹਜ਼ਮ ਹੁੰਦੀ ਹੈ ਸ਼ਹਿਰ ਦੀ। ਇੱਥੇ ਰੋਟੀ ਵੀ ਇਸ ਤਰ੍ਹਾਂ ਕਾਹਦੀ ਹੈਗੀ ਆ, ਬਸ ਐਵੇਂ ਪਲਾਸਟਿਕ ਦੀ ਮੈਂ ਕੋਈ ਬਣੀ ਹੋਵੇ, ਸਮਝ ਬਾਬਾ ਜੀ ਮੈਨੂੰ 6 ਸਾਲ ਹੋ ਗਏ ਪਿੰਡ ਚੋਂ ਇੱਥੇ ਆਇਆ। ਹਾਂ। ਪਿੰਡ ਜਿਹੜੀ ਸ਼ਹਿਰ ਦੀ ਜ਼ਿੰਦਗੀ ਹੈ, ਇਹੋ ਜਿਹੀ ਜ਼ਿੰਦਗੀ ਕੋਈ ਨਹੀਂ। ਮੇਰੇ ਇੱਥੇ ਐਕਸੀਡੈਂਟ ਹੋਇਆ, ਮੈਨੂੰ ਉਹਨਾਂ ਨੇ ਦੁਬਾਰਾ ਜ਼ਿੰਦਗੀ ਦਿੱਤੀ ਹੈ, ਮੈਂ ਫਿਰ ਵੀ ਨਹੀਂ ਪਿੰਡ ਗਿਆ। ਪਿੰਡ ਵਿੱਚ ਕੋਈ ਹਾਲਾਤ ਨਹੀਂ, ਪਿੰਡ ਦਾ ਹੁਣ ਬੰਦੇ ਨੂੰ ਬੰਦਾ ਨਹੀਂ ਕੋਈ ਚੰਗਾ ਸਮਝਦਾ, ਬਹੁਤ ਹਾਲਾਤ ਖਰਾਬ ਨੇ ਪਿੰਡ ਦੇ। ਸ਼ਹਿਰ ਦੇ ਵਿੱਚ ਬੜੀ ਸੌਖੀ ਜ਼ਿੰਦਗੀ ਹੈ ਜੀ, ਬੜੀ ਬਹੁਤ ਅੱਛੀ ਜ਼ਿੰਦਗੀ ਸ਼ਹਿਰ ਦੀ। ਓ ਯਾਸੀਨ, ਤੈਨੂੰ ਪੁੱਤਰ ਨਹੀਂ ਪਤਾ, ਤੁਸੀਂ ਜਿਹੜੀ ਜ਼ਿੰਦਗੀ ਗੁਜ਼ਾਰੀ ਹੈ ਨਾ, ਇੱਥੇ ਦਾ ਮਾਹੌਲ ਤੁਸੀਂ ਇੱਥੇ ਰਚ ਗਏ ਹੋ। ਮੈਨੂੰ ਕਈ ਸਾਲ ਹੋ ਗਏ ਨੇ, ਮੈਂ ਇੱਥੇ ਸ਼ਹਿਰ ਦੀ ਜ਼ਿੰਦਗੀ ਜਿਹੜੀ ਹੈ ਨਾ, ਮੈਨੂੰ ਕਾ ਪਸੰਦ ਨਹੀਂ।
ਕੱਲਾ ਬੈਠਾ ਰਹਿਣਾ ਹੈ, ਨਾ ਇੱਥੇ ਸਾਨੂੰ ਕੋਈ ਬੁਲਾਉਂਦਾ ਹੈ। ਉੱਥੇ ਪਿੰਡ ਹੁੰਦੇ ਸਾਂ, ਕੋਈ ਦੋ ਇੱਧਰੋਂ ਆ ਗਏ, ਕੋਈ ਦੋ ਇੱਧਰੋਂ ਆ ਗਏ, ਕਦੀ ਉੱਥੇ ਅੱਡਾ ਖੱਡਾ ਖੇਡ ਲੈਂਦੇ ਸਾਂ। ਹਾਂਜੀ 12 ਟਾਣੀ ਖੇਡ ਲੈਂਦੇ ਸਾਂ। ਸਮਝ ਆਈ ਨਾ ਗੱਲ ਦੀ? ਰੌਣਕਾਂ ਲੱਗੀਆਂ ਹੁੰਦੀਆਂ ਸੀ ਉੱਥੇ, ਅਸੀਂ ਮਾਂ ਨਾਲ ਖੁਸ਼ ਹੁੰਦੇ ਸਾਂ। ਬਾਬਾ ਜੀ ਹੁਣ ਖਤਮ ਹੋ ਗਈਆਂ, ਹੁਣ ਕੋਈ ਰੌਣਕਾਂ ਨਹੀਂ ਰਹਿ ਗਈਆਂ ਪਿੰਡਾਂ 'ਚ, ਕੋਈ ਇਕੱਠੇ ਨਹੀਂ ਬੈਠਦੇ, ਹਰ ਕੋਈ ਆਪੋ ਆਪਣੇ ਘਰਾਂ ਦੇ ਵਿੱਚ ਹੀ ਹੁੰਦੇ, ਨਾ ਕੋਈ ਹੁਣ ਕੋਈ ਗੱਡੇ ਖੱਡੇ ਖੇਡਦੇ, ਨਾ ਕੋਈ ਹੁਣ ਰਹਿ ਹੀ ਨਹੀਂ ਗਿਆ, ਉਹ ਕੰਮ ਖਤਮ ਹੋ ਗਿਆ ਜੀ। ਹੁਣ ਤਾਂ ਕਿਸੇ ਨੂੰ ਕੋਈ ਪੁੱਛਦਾ ਹੀ ਨਹੀਂ ਪਿੰਡ 'ਚ। ਹਰ ਬੰਦਾ ਜੀ ਮਸਰੂਫ ਹੋ ਗਿਆ ਆਪਣੀ ਜ਼ਿੰਦਗੀ 'ਚ, ਸ਼ਹਿਰ ਆ ਗਏ ਨੇ ਬੱਚੇ ਪੜਾਉਣ ਉਹ ਨਾ ਮਜਬੂਰ ਕਰੋ ਮੈਨੂੰ, ਨਾ ਗੱਲਾਂ ਸ਼ਹਿਰ ਦੀਆਂ ਸੁਣਾਓ। ਇੱਥੇ ਕੋਈ ਨਹੀਂ ਪੁੱਛਦਾ, ਸਮਝ ਆ ਗਈ ਨਾ? ਇੱਥੇ ਕੋਈ ਨਹੀਂ ਪੁੱਛਦਾ। ਆ ਲਾਗੇ ਮਸਾਏ ਨੇ, ਮੈਂ ਨਹੀਂ ਜਾਣਦਾ ਕੌਣ ਨੇ, ਇੱਧਰੋਂ ਆ ਜਾਂਦੇ ਨੇ ਸ਼ਹਿਰ 'ਚ ਬੰਦੇ ਫਿਰਦੇ, ਮੁੰਡੇ ਨਵੇਂ ਨਵੇਂ ਮੋਬਾਈਲਾਂ ਨਾਲ ਜੁੜੇ ਨੇ। ਸਮਝ ਆ ਗਈ ਨਾ? ਕੋਈ ਗੱਲਬਾਤ ਨਹੀਂ ਇੱਥੇ, ਕੋਈ ਇੱਥੇ ਕਿਸੇ ਹਾਲ ਨਹੀਂ ਪੁੱਛਦਾ। ਅਸੀਂ ਸਾਰੇ ਖੰਘਦੇ ਰਹਿੰਦੇ ਹਾਂ। ਬਾਬਾ ਜੀ ਅਸੀਂ ਤੇਰੇ ਪੁੱਤਰ ਪਿੰਡ ਦੇ, ਅਸੀਂ ਤੈਨੂੰ ਬਾਬਾ ਚੱਲ ਚੱਕ ਖਾਣਾ ਆਏ ਬਿਮਾਰ ਹੋ ਗਿਆ, ਹਾਏ ਤੂੰ ਪਿੰਡ ਜਾ ਕੇ ਸਹੀ ਹੋਏ ਨਾ, ਅੱਲਾ ਖੈਰ ਹਾਏ। ਕਰੇ। ਇਹ ਸ਼ਹਿਰਾਂ ਦੇ ਲੋਕਾਂ ਨੂੰ ਕੀ ਪਤਾ ਅਸੀਂ ਕਣਕ ਇੱਥੇ ਕਿੱਥੇ ਨਾ ਆਏ ਸ਼ਹਿਰ ਦੇ ਵਿੱਚ, ਗੱਲ ਕਰ। ਇਹਨਾਂ ਰੋਟੀ ਕਿੱਥੋਂ ਖਾਣੀ ਆ, ਨਹੀਂ ਕਾਲਾ ਸਾਹਿਬ ਸਾਡਾ ਦੁੱਧ ਨਾ ਆਏ ਤਾਂ ਚਾਹ ਕਿੱਥੋਂ ਪੀਣੀ, ਮੱਖਣ ਅਸੀਂ ਕਿੱਥੋਂ ਕਾਲਾ ਖਾਣਾ। ਤੈਨੂੰ ਵੀ ਇੱਥੇ ਲੈ ਆਉਣਾ ਸ਼ਹਿਰ 'ਚ। ਉਹ ਨਹੀਂ ਮੈਨੂੰ ਵੱਢ ਵੀ ਦੋ ਉਹ ਗੱਲਾਂ। ਤੂੰ ਆ ਜਾਣਾ। ਉਹ ਨਾ ਕਰੋ, ਮੈਨੂੰ ਇਹ ਰੌਲਾ ਚੰਗਾ ਨਹੀਂ ਲੱਗਦਾ ਏ। ਬੜੀ ਸਕੂਨ ਆ ਪਿੰਡਾਂ 'ਚ। ਆ ਮੈਨੂੰ ਜਿਹੜਾ ਤੁਹਾਡਾ ਰੌਲਾ ਨਾ, ਅਸੀਂ ਬਾਬਾ ਨੂੰ ਇੱਥੇ ਸ਼ਹਿਰ 'ਚ ਹੀ ਰੱਖਣਾ ਹੈ। ਹਾਂਜੀ ਨਾ ਕਰੋ ਯਾਰ। ਉਹ ਮਿਹਰਬਾਨੀ ਕਰੋ, ਹੋਏਗੀ ਤੁਹਾਨੂੰ ਅੱਛਾ ਉਹ ਮਿਹਰਬਾਨੀ ਕਰੋ ਯਾਰ, ਮਿਹਰਬਾਨੀ ਕਰੋ ਯਾਰ। ਮਾਹੌਲ ਲੱਗੇਗਾ ਤੁਹਾਨੂੰ। ਮੈਨੂੰ ਅੱਲਾ ਨੇ ਦੁਬਾਰਾ ਜ਼ਿੰਦਗੀ ਦਿੱਤੀ, ਮੈਨੂੰ ਮਜਬੂਰ ਨਾ ਕਰ। ਓਏ ਉਹ ਸ਼ਹੀਦੇ, ਉਹ ਲੈ ਆ ਚਾਹ ਗੋਡੀਆਂ ਗਲ ਲਈਆਂ, ਬੰਦੇ ਉੱਠ ਕੇ ਚੱਲ ਜਾਣਗੇ, ਫਿਰ ਚਾਹ ਲੈ ਆ ਜੇ। ਕੰਮ ਕਰਦੇ ਫਿਰਦੇ ਨੇ, ਇਹੋ ਤਾਂ ਰੌਲਾ ਇੱਥੇ, ਕਮਾਲ ਹੋ ਗਈ। ਕੋਈ ਐ ਬਾਬਾ ਜੀ ਤੁਹਾਡੀ ਚਾਹ ਹੀ ਚਾਹ ਵਾ ਜੱਟਾ ਸਾਹਿਬ, ਕੋਈ ਨਹੀਂ ਸਾਨੂੰ ਤੁਹਾਡੀ ਚਾਹ ਦਾ ਨਹੀਂ ਚਾਹ- ਯਾਰ, ਚਾਹ ਚਾਹਦੀ ਹੁੰਦੀ ਜੱਟਾ ਇਹ ਸਾਹਿਬ। ਚਾਹ ਯਾਰ ਕਾਹਦੀ ਆ? ਪਿੰਡਾਂ ਥਾਵਾਂ ਦੇ ਆ ਕਿ ਚਲੋ ਦੋ ਲੱਕੜੀਆਂ ਬਾਲੀਆਂ ਤੇ ਚਾਹ ਬਣਾ ਲਈ, ਤੇ ਇੱਥੇ ਤੇ ਗੈਸ ਨੇ ਬੜੇ ਔਰ ਰੱਖੋ ਬਿਸਕੁਟ ਇੱਥੇ, ਗੈਸ ਲੇਟ ਘਲਾਉਂਦੇ ਨੇ। ਕਾਲਿਆ ਲੈ ਯਾਰ ਬਿਸਕੁਟ, ਲਾ ਖਾਓ, ਹਮਾਇਓ ਲੈ ਯਾਰ ਬਿਸਕੁਟ, ਲਾਓ, ਲੈ ਲਓ। ਹਾਂਜੀ ਜੱਟਾ ਸਾਹਿਬ ਤੁਸੀਂ ਵੀ ਲਓ। ਯਾਰ ਮੈਂ ਸ਼ਹੀਦਾ, ਮੈਨੂੰ ਮੈਨੂੰ ਚੰਗੇ ਨਹੀਂ ਲੱਗਦੇ। ਉਹ ਖਾਓ ਤੁਸੀਂ ਮੁੰਡਿਓ, ਲੈ ਲਓ ਬਿਸਕੁਟ, ਖਾ ਲਓ ਤੇ ਲੈ ਲਓ ਬਿਸਕੁਟ, ਲੈ ਲਓ, ਖਾਓ। ਉਹ ਸ਼ਹੀਦਿਆ ਆਓ ਕਰ ਥੋੜਾ ਨਾ, ਆ ਚਿਲਮ ਛੇੜੋ ਇਹਦੇ। ਚਲੋ ਮੈਂ ਛੇੜਨਾ ਸਿੱਧਾ ਭਜਾ ਬਹਿ ਗਿਆ, ਭਾ ਕਾਲਿਆ ਪੈਣਾ ਹੀ ਆ। ਤਮਾਕੂ ਹੀ ਹੈ ਨਾ, ਕੁੱਟਿਆ ਜਾ ਗਿਆ, ਚਿਲਮ ਥੋੜੀ ਛੇੜ ਯਾਰ। ਆ ਠੀਕ ਪੁੜਕਦਾ ਜੀ ਹੁਣ ਤੇ, ਹਾਂ ਵਿਖਾ, ਹਾਂ ਚੈੱਕ ਕਰਾ ਕਰੋ ਹੁਣ ਤੇ ਠੀਕ ਪੁੜਕਦਾ। ਆ ਯਾਰ ਪੀਣ ਦਿਆ ਕਰੋ ਹੁੱਕਾ ਯਾ ਸ਼ੇਬ, ਤੁਸੀਂ ਚੰਗੇ ਮੇਰੇ ਨੱਕ ਤੇ ਲੜੇ ਹੋ, ਹੁੱਕਾ ਵੀ ਤੁਸੀਂ ਮੈਨੂੰ ਪੀਣ ਦਿੰਦੇ। ਪੀਓ ਜੀ ਹੁੱਕਾ ਪੀਓ, ਥੋੜਾ ਜਿਹਾ ਖਿੱਚੋ, ਥੋੜਾ ਜਿਹਾ ਹਾਂ ਪਤਾ ਦਿਆ ਲੱਗਿਆ ਕਰੋ ਜੀ ਡਾਕਟਰ ਲਮਕਾ। ਹੁੱਕਾ ਇਹ ਸਾਡੀ ਜਿਹੜੀ ਨਾ ਬਿਮਾਰੀ ਦਾ ਇਲਾਜ ਹੁੱਕਾ ਹੀ ਆ। ਕਦੀ ਹੁੱਕਾ, ਸਾਰੀ ਉਮਰ ਹੁੱਕਾ ਪੀਤਾ, ਬੁੱਢੇ ਹੋ ਗਏ ਆ। ਹੁੱਕਾ ਜਿਹੜਾ ਨਾ ਇਹ ਉਹ ਸਾਡੀ ਸ਼ਿਫਾ ਆ। ਉਹ ਯਾਰ ਡਾਕਟਰ ਤੇ ਸਾਨੂੰ ਮੇਰਾ ਘਿਓ ਵੀ ਰੋਕ ਦਿੱਤਾ, ਮੱਖਣ ਨਹੀਂ ਖਾਣਾ, ਕੀ ਖਾਵਾਂ ਯਾਰ, ਖਾ ਲਵਾਂ? ਕਮਾਲ ਹੋ ਗਈ ਤੁਹਾਡੇ ਵਾਲੀ ਯਾਰ। ਦੇਖੋ ਹਲੋ ਤੁਸੀਂ ਇੰਨਾ ਕਰਨ ਦੇ ਇਤਰਾਜ਼ ਤੇ ਤੁਹਾਨੂੰ ਫਿਰ ਪਿੰਡ ਫੜਾ ਲਈਏ। ਆਹੋ ਯਾਰ, ਹਾਂ ਫਰਾ ਲਿਓ ਪਿੰਡ ਕਿਉਂ ਮੈਨੂੰ। ਬਾਬਾ ਜੀ ਆਹੋ ਯਾਰ, ਮੈਂ ਬੜੀ ਚਾਹ ਨਾਲ ਲੈਣ ਆਇਆ ਬਾਬੇ ਨੂੰ। ਪਿੰਡ ਬਾਬਾ ਜੀ ਨੂੰ ਫਿਰ ਫੜਾ ਲਈਏ ਫਿਰ। ਹਾਂਜੀ ਉਹ ਤੁਸੀਂ ਯਾਰ ਬੇਲੀਆਂ ਨੂੰ ਮਿਲਾ ਲਈਏ, ਮਿਲਾ ਲਿਆ। ਥੋੜਾ ਜਿਹਾ ਖੁਸ਼ ਹੋ ਜਾਣਗੇ ਮਾਹੌਲ। ਓਏ ਹਾਂਜੀ ਉਹ ਤੁਹਾਡੀ, ਬੜੀ ਉਹ ਮਿਹਰਬਾਨੀ। ਤੁਹਾਡਾ ਅੱਲਾ ਭਲਾ ਕਰੇ ਓਏ। ਓਏ ਤੁਸੀਂ ਵੀ ਮੰਨ ਜਾਓ ਮੁੰਡਿਓ, ਓਏ ਮੰਨ ਗਏ ਨਹੀਂ ਮੰਨ ਤੁਸੀਂ ਮੇਰੇ ਨਾਲ ਚੱਲੋ, ਤੁਹਾਡਾ ਦਿਲ ਲੱਗੇਗਾ ਪਿੰਡ ਤੇ ਰਹਿਣਾ ਮੇਰੇ ਕੋਲ, ਤੇ ਮੈਨੂੰ ਨਾਲ ਲੈ ਆਉਣਾ। ਮੈਨੂੰ ਜਾਣ ਦਿਓ, ਮੇਰੀ ਪਿੰਡ ਬੜੀ ਬਿਮਾਰੀ ਦਾ ਇਲਾਜ ਹੈ ਪਿੰਡ ਮੇਰਾ। ਮੇਰੇ ਵੱਡੇ ਉੱਥੇ ਨੇ, ਸਾਰਿਆਂ ਵੱਡਿਆਂ ਦੀ ਕਬਰਾਂ ਵੀ ਉੱਥੇ ਬਣੀਆਂ ਨੇ। ਮੈਂ ਕਬਰਸਤਾਨ 'ਚ ਵੀ ਨਹੀਂ ਜਾ ਸਕਿਆ, ਕੋਈ ਦੁਆ ਵੀ ਨਹੀਂ ਕਰ ਸਕਿਆ। ਮਿਹਰਬਾਨੀ ਤੁਹਾਡੀ ਯਾਰ। ਤਿਆਰੀ ਫਿਰ ਫੜੋ, ਚਲੋ ਚਲਿਏ। ਚਲੋ ਯਾਰ, ਗੱਡੀ ਤਿਆਰ ਕਰੋ ਹਾਂ ਤੇ ਚਲੀਏ ਪਿੰਡ, ਓਕੇ ਹੋ ਗਿਆ। ਠੀਕ ਹੈ ਨਾ? ਹਾਂ ਮਿਹਰਬਾਨੀ ਤੁਹਾਡੀ ਕਾਲਿਆ, ਚਲੀਏ ਯਾਰ। ਚਲਿਏ ਬਾਬਾ ਜੀ, ਆ ਮੁੰਡੇ ਮੰਡੇ ਕੋਈ ਪਿੰਡ ਕਰ ਲੈ ਇਕੱਠੇ 2-4, ਠੀਕ ਹੋ ਗਿਆ। ਆਪਾਂ ਗੱਪਸ਼ਾ ਮਾਰੀਏ ਯਾਰ, ਇਹਨਾਂ ਮੈਨੂੰ ਉੱਥੇ ਰਹਿਣ ਨਹੀਂ ਦੇਣਾ। ਤੁਸੀਂ ਚਲੋ। ਤੁਹਾਡੀ ਸਿਹਤ ਸਹੀ ਹੋਣੀ ਹੈ, ਪਿੰਡ ਤੁਸੀਂ ਪੈਰ ਹੀ ਪਾਇਆ ਆਹੋ ਯਾਰ, ਇਹ ਗੱਲ ਤੇ ਠੀਕ ਕਰਨਾ। ਮੰਨਣ ਵਾਲੀ ਹੈ। ਪਿੰਡ ਦਾ ਬਜ਼ੁਰਗ ਹੁੰਦੇ ਨਾ ਬਜ਼ੁਰਗ। ਪਿੰਡ ਦਾ ਮੈਂ ਨਹਿਰਾਂ ਦਾ ਪਾਣੀ ਪੀਵਾਂਗਾ। ਹਾਂਜੀ ਉਹ ਫੜਕੜੀ ਪਾ ਕੇ ਅਸੀਂ ਘੜਿਆਂ 'ਚ ਪਾਣੀ ਪੀਂਦੇ ਸੀ, ਮਾਂ ਨਾਲ ਕਦੀ ਬਿਮਾਰੀ ਨਹੀਂ ਸੀ ਹੋਈ। ਹਾਂਜੀ ਮਾਲ ਚਾਰੀ ਦਾ ਸੀਗਾ। ਹਾਂਜੀ ਦੇਸੀ ਹਲ ਵਾਹੀਦੇ ਸੀ, ਸਹੀ ਹੋਣਾ। ਗੋਡੀਆਂ ਕਰੀ ਦੀਆਂ ਸੀ, ਵਾਹੜਾਂ 'ਚ ਬਹਿ ਕੇ
ਰੋਟੀ ਖਾ ਲਈ ਦੀ ਸੀ ਤੰਦਰੁਸਤੀ ਰਹਿੰਦੀ ਸੀ ਕਾਲਾ ਜੀ ਇਹ ਗੱਲ ਹਾਂਜੀ। ਕਰਨੀ ਪੈਣੀ ਨਾ ਆਪਾਂ ਨੂੰ। ਸ਼ਾਹ ਵੇਲਾ ਖਾਈਦਾ ਸੀ ਲੱਸੀ ਦੇ ਨਾਲ ਹਾਂਜੀ ਉਹਦੇ ਵਿੱਚ ਇੱਕ ਲਾਲ ਮਿਰਚ ਵਾਹ ਭਈਆ ਹਾਂਜੀ ਲੂਣ ਮਿਰਚ ਕੁੱਟ ਕੇ ਗੰਢੇ ਦੀ ਹਾਂਜੀ ਖਾਈ ਦੀ ਸਾਡੇ ਵਾਸਤੇ ਉਹ ਦਵਾਈ ਸੀ ਮਾਨ ਨਾਲ ਨਾਲ ਹੀ ਮਿਹਦਾ ਠੀਕ ਰਹਿੰਦਾ ਸੀ ਰੋਟੀ ਭੁੱਖ ਲੱਗਦੀ ਰੱਜ ਕੇ ਖਾਈਦਾ ਸੀ ਨਾਲ ਗੁੜ ਦੀ ਪੇਸੀ ਹੋਣੀ ਹਾਂਜੀ ਚਲੋ ਯਾਰ ਤਿਆਰੀ ਕਰੋ ਚਲੀਏ ਮੁੰਡਿਓ ਚਲੋ ਮੁੰਡਿਆ ਉਹ ਜਿਹੜਾ ਤੁਹਾਡਾ ਬੋਰਚੀ ਆ ਰੋਟੀ ਰਾਟੀ ਪਕਾਉਂਦਾ ਚਾਹ ਪਕਾਉਂਦਾ ਉਹਨੂੰ ਨਾਲ ਲੈ ਲਓ ਇਹ ਹੁੱਕਾ ਵੀ ਨਾਲ ਸਮਝ ਆ ਗਈ ਨਾ ਗੱਲ ਦੀ ਚਲੋ ਹੁੱਕਾ ਵੀ ਨਾਲ ਰੱਖ ਲਈਏ ਆਹੋ ਯਾਰ ਹੁੱਕਾ ਰੱਖ ਲਓ ਤੁਹਾਡੀ ਮਿਹਰਬਾਨੀ ਸਿੱਧਾ ਹੁੱਕਾ ਰੱਖ ਯਾਰ ਨਾਲ ਚਲੋ ਠੀਕ ਹੈ ਉੱਠੋ ਯਾਰ ਉੱਠੋ ਯਾਰ ਚਲੀਏ ਓਏ ਆ ਬਈ ਚਲੋ ਜੀ ਆ ਜਾ ਬਈ ਚਲੀਏ ਹੁਣ ਪਿੰਡ ਆਜੋ ਚਲੀਏ ਪਿੰਡ ਨੂੰ ਆਜੋ ਆਜੋ ਆ ਸਿੱਧਾ ਹੁੱਕਾ ਰੱਖ ਯਾਰ ਤੁਸੀਂ ਵੀ ਆ ਮੋਟਰਸਾਈਕਲ ਤੇ ਬਹਿ ਜਾਓ ਤੇ ਆਜੋ ਪਿੰਡ ਪਹੁੰਚੋ ਆਓ ਜੀ ਇੱਧਰ ਵੀ ਆਓ ਆਜੋ 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 ਓਏ ਆਓ ਜੀ ਉਹ ਬਾਬਾ ਜੀ ਉੱਪਰ ਰੱਖ ਲਾ ਡਿੱਗੀ 'ਚ ਰੱਖ ਲਿਆ ਬਾਬਾ ਜੀ ਰੱਖ ਲਿਆ ਪੁੱਛੀ ਦਿਆ ਤੂੰ ਗੱਡੀ ਚਲਾ ਲੈਂਦਾ ਨਾ ਹਾਂਜੀ ਹਾਂਜੀ ਗੱਡੀ ਚਲਾਵਾਂਗੇ ਕਿਉਂ ਨਹੀਂ ਫੜਾਵਾਂਗੇ ਬਾਬਾ ਬਾਬਾ ਚਲੋ ਆਓ ਬਾਬਾ ਜੀ ਬਾਈ ਤੁਸੀਂ ਚਲੋ ਜੀ ਕਾਲਾ ਸਾਹਿਬ ਬਾਬੂ ਅਸੀਂ ਆਉਂਦੇ ਆ ਪਿੱਛੇ ਫਿਰ ਬਾਈ ਬਾਈ ਤੁਸੀਂ ਬਾਈ ਜਿਹੜੇ ਪਾਸੇ ਅਸੀਂ ਆਡੀ ਪਿੱਛੇ ਮੋਟਰ ਅੱਗੇ ਦੋ ਬੰਦੇ ਮੋਟਰਸਾਈਕਲ ਤੇ ਆਉਂਦੇ ਨੇ ਫਿਰ ਆਓ ਜੀ ਆਓ ਜੀ ਬਾਬਾ ਜੀ ਵੇਖਿਆ ਨਾ ਮਾਂ ਨਾ ਪਿੰਡ ਦਾ ਗੇਟ ਵੇਖਿਆ ਹਵੇਲੀ ਦੇ ਗੇਟ ਤੇ ਦੇਖੋ ਜੀ ਵੇਖਿਆ ਜੀ ਕਿਆ ਸਾਲ ਜੀ ਹਾਂ ਉਹਦਾ ਦਿਲ ਖੁਸ਼ ਹੋ ਗਿਆ ਹਾਏ ਵਾਹ ਜੀ ਵਾਹ ਪਿੰਡਾਂ ਦਾ ਆਪਣਾ ਮਾਹੌਲ ਯਾਰ ਐਸੀਆਂ ਹਵੇਲੀਆਂ ਵੇਖੋ ਟਰੈਕਟਰ ਵੀ ਕੈਸੀ ਜਗ੍ਹਾ ਦਿਲ ਖੁਸ਼ ਹੋ ਗਿਆ ਮਾਰਨਾ ਸਾਹ ਖੁੱਲ ਕੇ ਲੈਣ ਲੱਗ ਪਏ ਆ ਠੀਕ ਹੈ ਨਾ ਵਾਹ ਜੀ ਵਾਹ ਜੀ ਵਾਹ ਵੇਖੋ ਬੜਾ ਮਾਹੌਲ ਆ ਜੀ ਹਵੇਲੀ ਵੇਖੋ ਡੰਗਰਾਂ ਦੀ ਆ ਪੁੱਤਰ ਆ ਵੇਖ ਲਓ ਤੁਸੀਂ ਉੱਥੇ ਨਾ ਤੇ ਕੋਈ ਚਾਦਰਾਂ ਵੇਖ ਲੈ ਪਿੰਡ 'ਚ ਕਿਹੜੀ ਸਾਂਭ ਕਰਦੇ ਬਾਬੇ ਦੀ ਸੁਣਿਆ ਨਾ ਤੇ ਬਹੁ ਆ ਕਾਲੇ ਇੱਥੇ ਆ ਯਾਰ ਬਹਿ ਜਾ ਬਹਿ ਜਾ ਠੀਕ ਹੈ ਨਾ ਬਹਿ ਗਏ ਕੈਸਾ ਮਾਹੌਲ ਆ ਵੇਖੋ ਜੀ ਪਿੰਡਾਂ ਦਾ ਮਾਨ ਸਾਹ ਆਇਆ ਖੁੱਲੇ ਮਾਹੌਲ 'ਚ ਆਏ ਆ ਖੁੱਲੀ ਹਵੇਲੀ ਆ ਜੀ ਇਹਨੇ ਗੱਲ ਦੀ ਇਹਦੇ ਨਾਲ ਹੀ ਸਹੀ ਆ ਜੀ ਆ ਵੇ ਹੁੱਕਾ ਰੱਖਣ ਨੂੰ ਉੱਥੇ ਇੱਟਾਂ ਲੱਭਦੀਆਂ ਸੀ ਉੱਥੇ ਕਿੱਥੇ ਤਾਂ ਲੱਭਣੀਆਂ ਜੀ ਸ਼ਾਇਦ ਹੁੱਕੇ ਦੀ ਬਾਤ ਕਰਦੇ ਜਨਾਬ ਥੱਲੇ ਮਿੱਟੀਆਂ ਲੱਗੇ ਇਹਨੂੰ ਬਹੁਤ ਚੰਗੇ ਲੋਕ ਨੇ ਪਿੰਡ ਦੇ ਯਾਰ ਸ਼ਹੀਦਾਂ ਸ਼ੁਰੂ ਤੋਂ ਮੇਰਾ ਪਿੰਡ ਗਿਆ ਇਹ ਤਾਂ ਸ਼ਹਿਰ ਗਿਆ ਬੜੀਆਂ ਰੌਣਕਾਂ ਨੇ ਪਿੰਡ ਦੇ ਨਾਲ ਸਮਝਿਆ ਇਹ ਗੱਲ ਦੀ ਪਿੰਡ ਨਾਲ ਹੀ ਤੇ ਰੌਣਕਾਂ ਨੇ ਸਾਰੀਆਂ ਕਿਵੇਂ ਬਾਬਾ ਜੀ ਠੀਕ ਹੋਣ ਇੱਥੇ ਬਾਹਰ ਠੀਕ ਹਾਏ 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 ਪੁੱਤ ਤਗੜਾ ਹੋ ਗਿਆ ਕੈਸੀ ਇੱਥੇ ਹਵਾ ਵੇਖੋ ਚਾਦਰ ਕਿਉਂ ਬਈ? ਆ ਜੀ ਆਬ ਹਵਾ ਵੇਖ ਹਵਾ ਬੜੀ ਚੱਲਣ ਦੀ ਜੀ ਪਿੰਡ ਇਹ ਉੱਥੇ ਲੱਭਦੀ ਆ ਹਾਂ ਜੀ ਇਹ ਗੱਲ ਮੰਨਣੀ ਪੈਣੀ ਤੁਹਾਡੀ ਸਮਝ ਆਈ ਨਾ ਗੱਲ ਦੀ ਯਾਰ ਬੜਾ ਮਜ਼ਾ ਆਇਆ ਮੈਂ ਕਰਾ ਲਾ ਵੇਖਿਆ ਜੇ ਮਾਹੌਲ ਪਿੰਡ ਦਾ ਹਾਂਜੀ ਹਾਂਜੀ ਕਾਲੇ ਦੱਸ ਇਹਨਾਂ ਨੂੰ ਦੱਸੋ ਪੁੱਤਰੋ ਕੈਸਾ ਮਾਹੌਲ ਆ ਸਾਡੇ ਪਿੰਡ ਦਾ ਹਾਂਜੀ ਪਰ ਸਕੂਨ ਮਾਹੌਲ ਹੈ ਜੀ ਇੱਥੇ ਮੈਂ ਇੱਥੇ ਆਣ ਕੇ ਨਾ ਅੱਧਾ ਮਹੀਨਾ ਤੰਦਰੁਸਤ ਹੋ ਗਿਆ ਬਾਬਾ ਤੈਨੂੰ ਜਾਣ ਨਹੀਂ ਦੇਣਾ ਸੀ ਹੁਣ ਉਹ ਕੁਰਬਾਨ ਅਜਾ ਜੀ ਪੁੱਤਰਾ ਆਓ ਬਾਬੇ ਦੀ ਇੱਥੇ ਸੇਵਾ ਕਰੋ ਘੁੱਟੋ ਬਾਬਾ ਯਾਰ ਆ ਯਾਰ ਬਗਾਰ ਇਧਰੋਂ ਜੀ ਆ ਯਾਰ ਹਾਂ ਤੂੰ ਵੀ ਆ ਵੀ ਸ਼ੇਰਾ ਦੋਵੇਂ ਜਾਣੇ ਬਾਬੇ ਦੇ ਇੱਥੇ ਘੁੱਟੋ ਨੱਪੋ ਵੇਖੋ ਬਾਬੇ ਦੇ ਯਾਰ ਦੁੱਖ ਸਾਰੇ ਦੂਰ ਹੋ ਜਾਣ ਕਾਲੇ ਯਾਰ ਵੀਰ ਮੇਰੇ ਮੈਂ ਵੈਸੇ ਠੀਕ ਹੋ ਗਿਆ ਯਾਰ ਘੁੱਟਣਾ ਕੀ ਆ ਵੇਖਿਆ ਬਾਬਾ ਹਵਾ ਕੈਸੀ ਵਗ ਰਹੀ ਇੱਥੇ ਕਿਆ ਬਾਤ ਆ ਮਾਂ। ਖੁੱਲਾ ਮਾਹੌਲ ਆ ਓ ਜੀ ਸ਼ਬਾਜ ਨੂੰ ਬੁਲਾ ਯਾਰ ਉਹਨੂੰ ਕਹ ਉਹ ਮੈਂ ਦੁੱਧ ਦਾ ਠੀਕ ਆ ਗਲਾਸ ਲੈ ਬੱਚੋ ਕੇ ਆ ਰਹਿਣ ਦਿਓ ਯਾਰ ਯਾਰ ਮੈਂ ਠੀਕ ਹੈ ਗਰਮ ਗਰਮ ਉਹ ਨਹੀਂ ਮੈਂ ਠੀਕ ਹੈ ਯਾਰ ਨਾ ਕਰ ਕਾਲਿਆ ਯਾਰ ਇਹ ਤਾਂ ਤੇਰੀ ਘੁੱਟੋ ਘੁੱਟੋ ਨੱਪੋ ਤੇਰੀ ਬਾਬਾ ਮਿਹਰਬਾਨੀ ਹੈ ਇਹ ਬੱਚੇ ਯਾਰ ਬੜੇ ਜੀਦਾਰ ਬੱਚੇ ਨੇ ਯਾਰ ਬੜੀ ਖਿਦਮਤ ਕਰਦੇ ਆ ਰਹੀ ਤੁਹਾਡੀ ਸੇਵਾ ਨਹੀਂ ਕਰਿਆ ਕਰਨੀ ਰਾਤ ਇਹ ਚੀਜ਼ਾਂ ਨੇ ਮੈਨੂੰ ਪਿੰਡ ਜਿਹੜੀ ਸੀ ਨਾ ਇਹ ਇਹ ਸ਼ਹਿਰ ਲਿਆਈਆਂ ਤੋਂ ਰੱਖੀਆਂ ਚੀਜ਼ਾਂ ਸੀਗੀਆਂ। ਲੱਭਦੀਆਂ ਜੀ ਠੀਕ ਹੈ ਨਾ ਅਸੀਂ ਦੇ ਆਇਆ ਬਾਬਾ ਜੀ ਉਹ ਸਿੱਧਿਆ ਕਿੱਥੇ ਮਰ ਗਿਆ ਆ ਗਿਆ ਜੀ ਆ ਗਿਆ ਆ ਹੁੱਕਾ ਕੋ ਮੱਠਾ ਹੋ ਗਿਆ ਲੱਗਦੀ ਮੈਨੂੰ ਇਹ ਠੰਡਾ ਵੀ ਕਰ ਲਿਆ ਕੀ ਹੋ ਗਿਆ ਤੇ ਆ ਚਿਰਮ ਲਾ ਕੇ ਨਾ ਹਾਂਜੀ ਇਹਦਾ ਚਿਰਮ ਧਰ ਲਿਆ ਤਮਾਕੂ ਉਹ ਪਾਉਣਾ ਯਾਰ ਬੜਾ ਮਜ਼ੇਦਾਰ ਤਮਾਕੂ ਸੀ ਯਾਰ ਤਮਾਕੂ ਉਹੀ ਪਾਵਾਂਗੇ ਭੋਰ ਕੇ ਰੱਖਿਆ ਤਮਾਕੂ ਅੱਜ ਤੁਹਾਡੇ ਪਿੰਡ ਆਏ ਕਾਲੇ ਦੇ ਪਿੰਡ ਆਏ ਓਏ ਹੱਥ ਸੜ ਗਿਆ ਯਾਰ ਤੈਨੂੰ ਪਤਾ ਵੀ ਗਰਮ ਹੈ ਫਿਰ ਤੂੰ ਹੱਥ ਲਾ ਲਿਆ ਯਾਰ ਲੱਗ ਗਿਆ ਤਮਾਕੂ ਇੱਥੇ ਆਣਾ ਠੰਡਾ ਕਰ ਲਿਆ ਮੈਂ ਠੰਡਾ ਕਰ ਲਿਆ ਠੀਕ ਹੈ ਨਾ ਬਾਬਾ ਜਲਦੀ ਆਵੀਂ ਤੇਰਾ ਸ਼ਹਿਰੋਂ ਬਿਮਾਰ ਹੋ ਗਿਆ ਜਾਂਦਾ ਬਾਬਾ ਮੈਂ ਫਿਰ ਮੁੰਡਿਆਂ ਨੂੰ ਮੈਂ ਜਾਣ ਦੇਣਾ ਆ ਯਾਰ ਬਾਬਾ ਸ਼ਹਿਰੋਂ ਆ ਬਿਮਾਰ ਮੁੰਡੇ ਅਸੀਂ ਆਪਣੇ ਕੋਲ ਰੱਖਾਂਗੇ ਹੁਣ ਆ ਮੁੰਡੇ ਯਾਰ ਆਏ ਸਨ ਕਿ ਮੈਨੂੰ ਲੈ ਕੇ ਜਾਣਾ
ਇਹ ਨਾਰਾਜ਼ ਹੋ ਜਾਣਗੇ ਨਾ ਜੀ ਉਹਨਾਂ ਨੂੰ ਰਾਜ਼ੀ ਕਰ ਲਾਂਗੇ। ਆ ਵੈਸ ਇਧਰ ਉਹ ਵੈਸ ਬਾਬੇ ਨੂੰ ਲੈ ਕੇ ਜਾਣਾ ਪੈਂਦਾ ਵਾ ਇਸ ਇਹ ਮੁੰਡੇ ਕਹਿੰਦੇ ਅਸੀਂ ਇੱਥੇ ਜਾਣ ਨਹੀਂ ਦੇਣਾ ਬਾਬੇ ਨੂੰ ਬਾਬਾ ਇੱਥੇ ਉਹ ਸ਼ਹਿਰ 'ਚ ਓਏ ਸ਼ਹਿਰ ਬਾਬੇ ਨੂੰ ਲੈ ਕੇ ਜਾਵਾਂਗੇ। ਉਹ ਅਸੀਂ ਨਹੀਂ ਹੁਣ ਘਰਾਉਣਾ ਮਸਾ ਤਰਲਿਆ ਨਾ ਆਂਦਾ ਬਾਬੇ ਨੂੰ। ਨਾਲੇ ਫਰਾਉਣ ਨੂੰ ਅਸੀਂ ਤਾਂ ਫਰਾਉਣ ਨੂੰ ਲੈ ਕੇ ਆਏ ਸਾਂ। ਨਹੀਂ 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 ਥੋੜ੍ਹਾ ਅਸੀਂ ਥੋੜ੍ਹਾ ਵੀ ਲੱਗ ਲੱਗ ਸਵਾਲ ਹੈ ਬਾਬੇ ਨੂੰ, ਬਾਬਾ ਠੀਕ ਹੋ ਜਾਏਗਾ ਆਪਣੇ ਯਾਰ ਬੇਲੀਆਂ ਨਾਲ ਮਿਲ ਕੇ। ਬਾਬਾ ਹੁਣ ਪਿੰਡ ਬਿਮਾਰ ਹੁੰਦਾ ਹੀ ਨਹੀਂ। ਬਾਬਾ ਹੁਣ ਬਿਮਾਰ ਹੁੰਦਾ ਜੀ ਅੱਲਾ ਦੇ ਹੁਕਮ ਬਾਬਾ ਤੰਦਰੁਸਤ ਰਹੇਗਾ। ਚਲੋ ਮਿਹਰਬਾਨੀ ਪੁੱਤਰ ਬਹੁਤ ਬਸ ਕਰੋ ਨਹੀਂ ਨੱਪਣ ਦੋ ਬਾਬਾ। ਬਾਬਾ ਚੱਠਾ ਨੱਪਣ ਦੇ ਓਏ ਪਿੰਨੀਆਂ ਕਿਦਾ ਤੇਰੀਆਂ ਪਿੰਨੀਆਂ ਇਹਨਾਂ ਦੀ ਕੁੱਟੋ ਪੁੱਤਰੋ। ਲੱਕ ਸਿੱਧਾ ਕਰਦੇ ਸਫਰ ਕਰਕੇ ਆਏ ਆ ਮੈਂ ਥੱਕ ਬਾਬਾ ਜਾਂਦਾ ਯਾਰ ਆ ਸਰਾਣਾ ਇੱਕ ਹੋਰ ਲੈ ਲਓ। ਆ ਇੱਕ ਸਰਾਣਾ ਹੋਰ ਦੇ ਬਾਬੇ ਨੂੰ। ਆਹੋ ਯਾਰ ਥੋੜਾ ਜਿਹਾ ਉੱਚਾ ਕਰੋ ਸਰਾਣਾ। ਹਾਂਜੀ ਵਾਹ ਬਈ ਵਾਹ ਹਾਂ ਹਾਂ ਹਾਏ ਹਾਏ ਪਿੰਡ ਦੀ ਚਾਸ ਆਈ ਆ। ਬੱਲੇ ਬੱਲੇ ਅਸੀਂ ਦੇ ਹਾਂਜੀ ਹਾਂਜੀ ਲੈ ਆ ਮਰਨ ਮੈਂ ਆਹ ਪਾਣੀ ਅਸੀਂ ਦੇ ਆਇਆ ਬਾਬਾ ਜੀ ਆਇਆ ਆਇਆ ਹੁਕਾ ਆ ਗਿਆ ਜੀ ਆ ਗਿਆ। ਇੰਨੀ ਦੇਰ ਯਾਰ ਲਓ ਵੀ ਪੁੱਤਰੋ ਕਿੱਕਰ ਦੀ ਅੱਗ ਵਾ ਫਿਰ ਤੁਹਾਨੂੰ ਪਤਾ ਟਾਈਮ ਲੱਗਦਾ। ਤੁਸੀਂ ਬਿਲਕੁਲ ਜੀ ਮਿਹਰਬਾਨੀ ਚਲਿਏ ਫਿਰ ਪਿੰਡ ਫਿਰ ਨੱਪੋ ਨੱਪੋ ਬਾਬੇ ਨੂੰ ਦਾਦਾ ਸਹੀ ਕਰਨਾ ਤਾਂ ਚੈੱਕ ਕਰੋ। ਸ਼ਹਿਰ ਪਿੰਡੋਂ ਚਲਿਏ ਫਿਰ। ਓ ਯਾਰ ਉੱਥੇ ਤੁਸੀਂ ਮੁੰਡਾ ਮੈਨੂੰ ਸ਼ਹਿਰ ਜਾਣ ਦਿਓ ਯਾਰ ਨਾ ਨਾ ਸ਼ਹਿਰ ਨਹੀਂ ਜਾਣਾ। ਅਸੀਂ ਹੁਣ ਬਾਬਾ ਜੱਥਾ ਤੈਨੂੰ ਨਹੀਂ ਜਾਣ ਦੇਣਾ। ਸ਼ਹਿਰ ਜਾ ਕੇ ਬਾਬਾ ਮਹੀਨਾ 2 ਮਹੀਨੇ ਸਾਡੇ ਕੋਲ ਹੁਣ ਰਹਿ। ਬਾਬਾ ਵਾਦਾ ਕਰ ਕਹਿ ਸਾਡੇ ਨਾਲ ਨਾਲੇ ਮੈਨੂੰ ਖਾਓ ਯਾਰ ਸਾਡੇ ਨਾਲ ਬਾਬਾ ਵਾਦਾ ਖਾਲ ਓਏ ਸਾਡੇ ਨਾਲ ਵਾਦਾ ਕੀਤਾ ਭਾਈ ਅਸੀਂ ਵਾਪਸ ਲੈ ਕੇ ਜਾਣਾ ਸ਼ਹਿਰ ਨੂੰ। ਨੱਪ ਨੱਪ ਮੋਢੇ ਨੱਪ ਬਾਬੇ ਦੇ ਪੁੱਤਰਾ। ਹਾਂਜੀ ਉਹ ਨਹੀਂ ਯਾਰ ਬਾਬੇ ਨੂੰ ਉੱਥੇ ਘੋਟਦੇ ਹੈ ਨਹੀਂ ਤੁਸੀਂ। ਓ ਯਾਰ ਤੁਸੀਂ ਨਹੀਂ ਨਾ ਘੋਟਦੇ ਲੈ। ਉਹ ਮੁੰਡਿਓ ਤੁਸੀਂ ਖੜੇ ਨਾ ਪਾਓ ਹੁਣ ਆ ਸ਼ਹਿਰੀਆਂ ਨੂੰ ਮੈਂ ਵਾਅਦਾ ਕਰਕੇ ਆਇਆ ਸਾਂ ਉਹ ਪੁੱਤਰ ਮੈਂ 10 ਦਿਨ ਰਹਿ ਕੇ ਨਾ ਇੱਥੇ ਆ ਜਾਗਾ ਬਾਬਾ ਜੀ ਤੁਸੀਂ ਦੱਸੋ ਇੱਥੇ ਪਿੰਡ ਆਣ ਕੇ ਸਹੀ ਹੋਏ ਹੋ ਕਿ ਨਹੀਂ? ਯਾਰ ਬੜਾ ਮਜ਼ਾ ਆਇਆ ਮੈਂ ਤੇ ਮਾਂ ਬੜਾ ਮਜ਼ਾ ਆਇਆ ਵੀ ਸਾਨੂੰ ਤੁਹਾਡੀ ਜ਼ਿੰਦਗੀ ਚਾਹੀਦੀ ਅਸੀਂ ਸ਼ਹਿਰ ਦੀ ਬੜਾ ਕਰਵਾਉਣੀ ਮੈਂ ਇੱਥੇ ਖੁਸ਼ ਹਾਂ ਯਾਰ ਨਹੀਂ ਆ ਯਾਰ ਬੱਚੇ ਖਿਦਮਤ ਕਰਦੇ ਨੇ ਅਸੀਂ ਬਾਬਾ ਦਾਦ ਰਹੇ ਸਹੀ ਹੋਇਆ ਤੇ ਫਿਰ ਆਪੀ ਸ਼ਹਿਰ ਛੱਡ ਆਵਾਂਗੇ। ਵਾਦਾ ਕੀਤਾ ਹੜਦਾ ਨਾ ਕਰੋ। ਵਾਦਾ ਕੀਤਾ ਤੇ ਕੋਈ ਨਹੀਂ ਆਪਣੇ ਘਰ ਹੀ ਆਇਆ ਬਾਬਾ ਉਹ ਜੱਥਾ ਪੁੱਤਰ ਮੈਂ ਆ ਯਾਰ। ਜਾਗਾ ਕੋਈ ਗੱਲ ਨਹੀਂ ਹਾਂ। ਆ ਜਾਗਾ ਮੈਂ ਆ ਜਾਗਾ ਕੋਈ ਗੱਲ ਨਹੀਂ ਠੀਕ ਹੈ ਨਾ ਹਾਂਜੀ ਫਿਰ ਚਲਿਏ। ਤੁਸੀਂ ਜਾਓ ਨਾ ਨਾਰਾਜ਼ ਨਾ ਹੋਰ ਹੋ ਨਹੀਂ ਪੁੱਤਰ ਨਾ ਮੈਂ ਤੁਹਾਡੇ ਕੋਲ ਕੇ ਕਮਾ 1.5-2 ਸਾਲ ਰਿਹਾ ਆਹੋ ਸਮਝ ਆਈ ਨਾ ਗੱਲ ਦੀ ਹੁਣ ਬਾਬੇ ਨੂੰ ਸਾਨੂੰ ਪਿੰਡ ਰਹਿਣ ਦਿਓ। ਪਿੰਡ ਰਹਿ ਦੋ ਯਾਰ ਅਸੀਂ ਤੇ ਸੇਵਾ ਕਰਦੇ ਬਾਬਾ ਜੀ ਦੀ। ਆ ਵੇਖੋ ਗੱਡੀ ਲੈ ਜਾ ਇਹਨੂੰ ਛੱਡਿਆ ਠੀਕ ਹੈ ਜੀ। ਛੱਡ ਕੇ ਜਾਓ ਸ਼ਾਬਾਸ਼ ਗੁੱਸੇ ਨਹੀਂ ਹੋਣਾ ਮੇਰਾ ਪੁੱਤਰ ਅਸੀਂ ਘਰਾ ਲਾਂਗੇ ਮਹੀਨੇ ਜਾਓ ਤੋਂ ਪੁੱਤਰ ਬਾਅਦ। ਜਾਓ ਮੈਂ ਇਨਸ਼ਾਅੱਲਾ ਹਾਂ ਆ ਜਾਗਾ ਠੀਕ ਆ ਵੀ ਰਾਜ ਹੀ ਹੋ। ਅੱਛਾ ਜੀ ਹਾਂਜੀ ਓਕੇ। ਠੀਕ ਆ ਜੀ। ਠੀਕ ਹੈ ਠੀਕ ਹੈ ਅੱਛਾ ਜੀ ਅੱਲਾ ਖੁਸ਼ ਰੱਖੇ ਯਾਰ ਜਾਓ ਅੱਛਾ ਕੁਰਬਾਨ ਅੱਛਾ ਹੁਣ ਸਾਥ ਖਿਆਲ ਰੱਖਿਆ ਬਾਬੇ ਦਾ। ਬੜਾ ਖਿਆਲ ਰੱਖਾਂਗੇ। ਬਾਬਾ ਹੁਣ ਹੀ ਬਿਮਾਰ ਹੁੰਦਾ ਇੱਥੇ ਪਿੰਡ ਦੇ। ਬਾਬਾ ਧੱਕਾ ਕਰ ਗਿਆ ਵਾ। ਬਾਬਾ ਯਾਰ ਵਾਦਾ ਕੀਤਾ ਸੀ ਅਸੀਂ। ਹਾਂਜੀ ਬਾਬਾ ਵਾਦਾ ਕੀਤਾ ਬਾਬਾ। ਚੱਲ ਯਾਰ ਠੀਕ ਆ ਲਾ ਯਾਰ। ਚਲੋ ਦਫਾ ਤੇਰਾ ਬਾਹਰ ਸਹੀ ਹੋਣਾ। ਦਫਾ ਤੇਰਾ ਬਾਹਰ ਸਹੀ। ਕਾਲੇ ਹਾਂਜੀ ਬਾਬੇ ਰਹਿਮੇ ਦਾ ਕੀ ਹਾਲ ਆ ਬਾਬਾ ਰਹਿਮਾ ਠੀਕ ਆ ਜੀ। ਅੱਛਾ ਤੇ ਉਹ ਫਰਜ਼ੰਦ ਸਾਰੇ ਠੀਕ ਆ ਬਾਬਾ ਜੀ। ਅੱਛਾ ਤੇ ਜਿਹੜਾ ਦੂਸਰਾ ਬਾਬਾ ਇੱਕ ਹੋਇਆ ਸੀ ਕਰਮਦੀਨ ਮੈਨੂੰ ਤਾਂ 150 ਸਾਲ ਹੋ ਗਏ ਸ਼ਹਿਰ ਗਏ ਨੂੰ ਅੱਜ ਪਤਾ ਰਾਤ ਨਹੀਂ ਉੱਥੇ ਹੁਣ ਉਹਨਾਂ ਦਾ ਕੀ ਹਾਲ ਹੈ ਹੁਣ ਸਾਰੇ ਠੀਕ ਆ। ਰਾਤ ਤੁਹਾਨੂੰ ਸਾਰੇ ਬਾਬੇ ਮਿਲਾਉਂਦੇ ਜੀ। ਪੁਰਾਣੇ ਬੇਲੀ ਤੁਹਾਡੇ ਸਾਰੇ ਅੱਜ ਰਾਤ ਮਿਲਣਗੇ ਜੀ। ਰਾਤ ਸੱਦ ਲਈ ਯਾਰ ਹੈ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਆਪ ਹੀ ਖੁਸ਼ੀ ਨਾਲ ਆਏ ਨਾ ਜੀ ਚੱਠਾ ਮੈਂ ਸਾਹਿਬ ਮਾਂ ਆਇਆ ਠੀਕ ਜੀ। ਹੋ ਗਿਆ ਇੱਥੇ ਆ ਕੇ ਫਿਰ ਮੇਰਾ ਸਾਹ ਨਹੀਂ ਨਿਕਲਦਾ ਇੱਥੇ ਤਾਂ ਤੁਸੀਂ ਤੰਦਰੁਸਤ ਹੋ ਇਹਨਾਂ 10-20 ਦਿਨਾਂ ਤੋਂ ਬਾਅਦ ਪਛਾਣੇ ਨਹੀਂ ਜਾਣਾ ਬਾਬਾ ਮਾਲ ਜੀ। ਨਗਰ ਹਵੇਲੀ 'ਚ ਕਿ ਡੇਰੇ ਪਤਾ ਹੈ ਮਾਲ ਡੰਗਰ ਤੁਹਾਨੂੰ ਚੈੱਕ ਕਰਵਾਉਣੇ ਹੁਣ ਜੀ। ਅੱਛਾ ਹਾਂਜੀ ਚਲਿਏ ਫਿਰ ਹਵੇਲੀ ਚਲਿਏ ਜੀ ਚਲਿਏ ਨਾਲੇ ਤੁਹਾਨੂੰ ਸਮਝਾ ਚਲੋ ਦਿਖਾਈਏ। ਉਠੋ ਉੱਠੋ ਜੀ। ਕਾਲੇ ਹਵੇਲੀ ਜਾਣੇ ਆਪਾਂ ਹੁਣ ਨਹੀਂ ਆਪਾਂ ਮੱਝਾਂ ਦੇ ਕੋਲ ਤੇ ਗਾਈਆਂ ਤੁਹਾਨੂੰ ਦਿਖਾਣ ਲੱਗੇ ਹੋਏ ਚਲੋ, ਲਿਖਾ ਹੋ ਜੀ ਠੀਕ ਹੋ ਸਮਝਾ ਨਾਲੇ ਵੇਖੋ ਜੀ। ਠੀਕ ਹੋ ਗਿਆ ਹਾਂ ਆ ਤੁਹਾਡੇ ਯਾਰ ਬੈਠੇ ਪੁਰਾਣੇ ਨਾ। अस्सलाम वालेकुम जी की हाल जी कैखरी ते से ठीक आ ਕੀ ਹਾਲ ਆ ਬਾਬਾ ਮਾਸ਼ਾਅੱਲਾ। ਜੀ? ਹੋਰ ਜੀ ਬਾਬਾ ਜੀ ਆਏ ਮੈਂ ਕਿਹਾ ਤੁਹਾਨੂੰ ਮੱਝਾਂ ਦਿਖਾਈਏ ਨਾਲੇ ਮਾਲ ਡੰਗਰ ਵੇਖੋ ਜੀ ਗਾਈਆਂ ਵੇਖੋ ਜੀ। काले ਹਾਂਜੀ ਇੱਧਰ ਹੋਵੋ ਜੀ ਤੁਹਾਨੂੰ ਠਾਲ ਕੇ गाय ਦਿਖਾਈਏ। दी मिलादी ते ओ हैगी क्रास है हां ਹਾਂਜੀ ਹਾਂਜੀ ਉੱਠ ਵੀ माशाल्लाह जी ਬਾਬਾ ਚੱਠਾ ਠੀਕ ਆ। बड़ी बड़ी सोहनी गां माशाल्लाह ਹਾਂਜੀ ਇਹ ਦੁੱਧ ਵੀ ਬੜਾ ਦਿੰਦੀ ਜੀ। ਇਹਦੇ ਪਿੱਛੇ ਕੀ ਆ ਇਹਦੇ ਪਿੱਛੇ ਵੱਛੀ ਆ ਜੀ। ਤੇ ਅਬ ਆ ਝੋਟੀ ਕਿੱਥੋਂ ਮੰਗਾਈ ਆ ਇਹ ਝੋਟੀ ਇਹ ਸਾਹੀਵਾਲ ਦੀ ਨਸਲ ਆ ਜੀ ਉਧਰੋਂ ਮੰਗਵਾਈ ਹੈ। ਇਹ ਨੀਲੀ ਦੀ ਆ ਜੀ। ਚਲੋ ਮਾਸ਼ਾਅੱਲਾ ਜੀ ਵੇਖੋ ਕਬੂਤਰੀ ਵਰਗੀ ਕੁੰਡੇ ਚੂਰ ਸਿੰਘ ਆ ਜੀ। ਇਹ ਸੋਹਣੀ ਝੋਟੀ ਮਾਸ਼ਾਅੱਲਾ ਬਕਾਇਆ ਦੂਆ ਮਾਲ ਉਧਰ ਡੇਰੇ ਆ ਇਹ ਇੱਧਰ ਲਿਆਂਦਾ ਸੀ ਜੀ। ਅੱਛਾ ਅੱਛਾ ਤੇ ਬੱਕਰਾ ਕੋ ਰੱਖਿਆ ਕੁਰਬਾਨੀ ਦਾ ਹਾਂਜੀ ਬੱਕਰੇ ਇੱਥੇ ਆ ਬੱਕਰੇ ਦੇ ਵਿੱਚੋਂ ਆਓ ਗਏ ਨਿੱਕੇ ਨਿੱਕੇ ਹੈ ਜੀ। ਚਲੋ ਕੱਲ ਫਿਰ ਆਵਾਂਗੇ ਯਾਰ ਅੱਜ ਨਾ ਥੱਕੇ ਆ ਤੇ ਹਾਂਜੀ ਠੀਕ ਆ ਬਾਬਾ ਜੀ ਹੈ। ਚਲਿਏ ਆ ਜਾਓ ਕਾਲੇ ਆ ਬਈ ਆ ਗਏ ਜੀ। ਸੁਣਾਓ ਬਾਬਾ ਚੱਠਿਆ ਮਾਲ ਦੇਖ ਕੇ ਦਿਲ ਖੁਸ਼ ਹੋਇਆ। ਯਾਰ ਜਿਹੜੀ ਤੇਰੀ ਗਾਂ ਆ ਨਾ ਹਾਂਜੀ
ਇਸ ਟਾਈਮ 5 ਲੱਖ ਦੇ ਉੱਤੇ ਗਾਂ ਹੈ ਸਾਨੂੰ ਦੱਸਿਆ 475 ਦੀ ਲਈ ਆ, ਬਾਕੀ ਉਹਦੇ- 45 ਕਿਲੋ ਲੀਟਰ ਦੁੱਧ ਦਿੰਦੀ ਜੀ। ਮੇਰੇ ਵੇਖਣ ਚੋਂ ਗਾਵਾਂ ਤੇ 8 ਲੱਖ ਦੀ ਹੋ ਗਈ, ਪਿੱਛੇ ਬੱਚੀ ਹੈ ਨਾ, ਹਾਂਜੀ ਸੋਹਣੀ ਬੱਚੀ ਮਾਸ਼ਾਅੱਲਾ ਤੇਰੀ। ਤੇ ਆ ਜਿਹੜੀ ਝੋਟੀ ਆਂਦੀ ਆ ਰਾਵੀ ਦੀ, ਇਹ ਵੀ ਬਹੁਤ ਪਿਆਰੀ ਜੀ। ਨਹੀਂ ਨਹੀਂ ਮਾਂ ਤੂੰ ਸੋਹਣਾ ਰੱਖਿਆ, ਹਾਂਜੀ ਉਹ ਝੋਟੀ ਬੜੀ ਹੈ ਤੇ ਬਾਕੀ ਮਾਂ ਜਿਹੜਾ ਡੇਰੇ ਆ। ਬਕਾਇਆ ਡੇਰੇ ਆ ਜੀ ਉਧਰ ਆ ਸਾਈਡ ਅੱਛਾ ਇਹ ਦੁੱਧ ਵਾਸਤੇ ਰੱਖੀ ਹੈ। ਇਹ ਦੁੱਧ ਵਾਸਤੇ ਇੱਥੇ ਰੱਖੀ। ਚਲੋ ਅੱਲਾ ਤਾਲਾ ਨਸੀਬ ਕਰੇ, ਅੱਜ ਸ਼ਾਮੇ ਦੁੱਧ ਪਿਆ ਦੇਵਾਂਗਾ। ਦੁੱਧ ਇਹਦੇ ਪਿਆਵਾਂਗੇ ਵਿੱਚ ਨਾ ਗੁੜ ਪਾਉਣਾ ਹੀ ਠੀਕ ਹੈ ਤੇ ਬਾਬਾ ਸ਼ੱਕਰ ਗੁੜ ਪਾਉਣਾ ਹੀ ਆ। ਠੀਕ ਆ ਜੀ। ਹਲਕੀ ਜਿਹੀ ਪੱਤੀ ਲਾ ਲਈ ਥੋੜਾ ਜਿਹਾ ਨਾ, ਮੈਂ ਦੇਸੀ ਖਰਾਕ ਚੱਲੇਗੀ ਅੱਜ ਮਾਸ਼ਾਅੱਲਾ ਬਾਬਾ ਜੀ। ਦੋ ਦਿਨ ਪੀਵਾਂਗਾ ਨਾ। ਜਿਹੜੀ ਸ਼ਾਇਦ ਆ ਤੁਸੀਂ ਆਰਡਰ ਦਿਓ ਉਹ ਸੁਬਹ ਸ਼ਾਇਦ ਨਾ ਹੈਗੀ। ਮੇਰੇ ਵਾਸਤੇ ਨਾ ਦਹੀਂ ਦੇ ਥੋੜਾ ਕਰਿਆ ਜਾ। ਠੀਕ ਆ ਜੀ, ਮੈਂ ਜਾਗ ਲਾ ਦਾਂਗੇ, ਦਹੀਂ ਕਿ ਖਾਧੇ ਲਾਈ ਦੀ ਨੂੰ- ਜਾਗ। ਦਹੀਂ ਖਾਧੇ ਨੂੰ ਕੋਈ ਸਾਲ ਹੋ ਗਿਆ, ਅੱਛਾ ਜੀ, ਠੀਕ ਹੈ ਨਾ। ਓਏ ਹੁੱਕਾ ਬੜਾ ਸੀ ਦੇ ਸਿੱਧਾ ਹੁਕਾ ਦੇ ਬਾਬੇ ਨੂੰ। ਹੁੱਕਾ ਲਿਆ, ਹੋਰ ਕੋਈ ਸ਼ੈ ਬਾਬਾ ਜੀ? ਬਸ ਠੀਕ ਹੈ। ਦੇਸੀ ਮੁਰਗੇ ਦਾ ਆਰਡਰ ਦੇਤਾ ਮੈਂ ਨਹੀਂ, ਸ਼ਾਮੀ ਸੰਦੀਪ ਨੂੰ, ਨੂੰ। ਮੈਂ ਆਖਿਆ ਦੇਸੀ ਮੁਰਗਾ ਘਰ ਬਾਬਾ ਆਇਆ। ਚਲੋ ਦੇਸੀ ਮੁਰਗਾ ਅੱਜ ਚੱਲੇਗਾ, ਨਾਲੇ ਸੱਜਣ ਬੇਲੀ ਵੀ ਆਉਣੇ ਇਹ ਤੇਰੇ। ਦੇਸੀ ਖਰਾਕਾਂ ਸਾਨੂੰ ਛੱਡਦੀਆਂ ਨਹੀਂ ਨਾ, ਕਰਦੀਆਂ ਨੇ ਇਸੇ ਵਾਸਤੇ ਕਾਲੇ ਸੀ ਪਿੰਡ ਆਉਂਦੇ ਆ। ਕਿਵੇਂ ਗੱਲ ਆ ਜੀ? ਜਾਨੇ ਤੇਰੇ ਵਰਗੇ ਭਰਾ ਹੁਣ ਹਾਂਜੀ ਕਾਹਦੀ ਭੁੱਖ ਹੈ। ਕੋਈ ਨਹੀਂ ਜੀ। ਹਾਂ, ਸੱਜਣਾ ਨਾਲ ਕਿਹੜੀ ਸ਼ੈ ਚੰਗੀ ਹੁੰਦੀ ਕੋਈ ਜੀ। ਸ਼ੈ ਹਾਂ, ਦੁਆ ਕਰਦੇ ਕਰੋ ਚੱਠਾ ਸਾਹਿਬ ਤੁਸੀਂ ਜੀ, ਅੱਲਾਹ ਤਾਲਾ ਦੀ ਤੁਹਾਡੀ ਦੁਆ ਦੇ ਨਾਲ ਤੁਰੇ ਫਿਰਦੇ। 10 ਕਰਨ